ਤੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕਿਸੇ ਟਾਈਮ ਸਾਰਿਆਂ ਨਾਲੋਂ ਮੂਹਰੇ, ਸਾਰਿਆਂ ਨਾਲੋਂ ਜ਼ਿਆਦਾ ਪੰਜਾਬ ਦੀ ਸੱਤਾ ਤੇ ਜੇ ਕਿਸੇ ਨੇ ਖੇਤਰੀ ਪਾਰਟੀ ਨੇ ਕਾਂਗਰਸ ਤੋਂ ਬਾਅਦ ਰਾਜ ਕੀਤਾ ਤੇ ਉਹ ਹੈ ਅਕਾਲੀ ਦਲ। ਬਿਲਕੁਲ ਅਕਾਲੀ ਦਲ ਪਹਿਲਾਂ ਹੀ ਫਾੜੀ-ਫਾੜੀ ਹੋਇਆ ਪਿਆ ਸੀ ਤੇ ਹੁਣ ਫਿਰ ਦੋ ਫਾੜ ਹੋ ਗਿਆ ਉਸ ਤੋਂ ਵੀ ਜ਼ਿਆਦਾ। ਬਿਲਕੁਲ ਪ੍ਰਵੀਨ ਜੀ, ਅਕਾਲੀ ਦਲ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਧਿਰਾਂ ਚਿੰਤਤ ਰਹੀਆਂ ਨੇ, ਕਿਉਂਕਿ ਇੱਕ ਲੋਤੀ ਖੇਤਰੀ ਪਾਰਟੀ ਸੀ। ਜੀ। ਔਰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਖੇਤਰੀ ਪਾਰਟੀਆਂ ਦਾ ਹੋਂਦ 'ਚ ਰਹਿਣਾ ਬਹੁਤ ਜ਼ਰੂਰੀ ਹੈ। ਹੂੰ, ਸਵਾਲ ਸੱਤਾ 'ਚ ਰਹਿਣ ਦਾ ਨਹੀਂ ਹੈ, ਹੂੰ, ਸਵਾਲ ਹੋਂਦ 'ਚ ਰਹਿਣ ਦਾ ਹੈ। ਸੋ ਜੀ, ਜੇਕਰ ਖੇਤਰੀ ਪਾਰਟੀਆਂ ਹੋਣਗੀਆਂ, ਤੁਸੀਂ ਆਪਣੇ ਭਾਸ਼ਾ ਦੇ ਮੁੱਦੇ ਤੇ, ਆਪਣੇ ਸੂਬੇ ਦੇ ਹੱਕਾਂ ਦੇ ਮੁੱਦਿਆਂ ਤੇ, ਤੁਸੀਂ ਆਪਣੇ ਹਾਂਜੀ, ਧਾਰਮਿਕ ਮੁੱਦਿਆਂ ਤੇ, ਤੁਸੀਂ ਜਨਤਾ ਦੇ ਅਕੀਦੇ ਵਾਲੇ ਮੁੱਦਿਆਂ ਤੇ ਲੜ ਸਕਦੇ ਹੋ। ਸੋ ਹੂੰ, ਜਦੋਂ ਖੇਤਰੀ ਪਾਰਟੀ ਹੋਏਗੀ ਨੇ, ਉਹ ਕੇਂਦਰੀਕਰਨ ਵਾਲੀਆਂ ਪਾਰਟੀਆਂ ਹੋਣਗੀਆਂ, ਫਿਰ ਚਾਹੇ ਕਾਂਗਰਸ ਆ ਜਾਵੇ ਤੇ ਚਾਹੇ ਬੀਜੇਪੀ ਆ ਜਾਵੇ, ਫਿਰ ਉਹ ਕੇਂਦਰੀ ਕਰਨੇ ਆ। ਸੋ ਤਾਕਤ ਕੇਂਦਰ ਨੂੰ ਲਿਜਾਣ ਲਈ ਹੋਗੀ। ਪਰ ਇੱਥੇ ਜਿੱਦਣ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਗਰ ਬੱਬਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਉਦਣ ਜੀ, ਤੋਂ ਬਾਦਲ ਵਾਲੇ ਪਾਸੇ ਨੂੰ ਟੇਢਾ ਹੋ ਗਿਆ। ਉਹ ਅਕਾਲੀ ਦਲ ਉਧਰ ਨੂੰ ਝੁਕਦਾ ਝੁਕਦਾ ਡਿੱਗ ਗਿਆ। ਹੂੰ, ਸੋ ਡਿੱਗਣ ਦਾ ਕਾਰਨ ਬਾਦਲ ਪਰਿਵਾਰ ਦੀ ਨਿੱਜੀ ਪ੍ਰਾਪਰਟੀ ਬਣਨਾ ਰਿਹਾ, ਜਿਹਨੂੰ ਲੈ ਕੇ ਖੁਦ ਸੁਖਬੀਰ ਬਾਦਲ ਕਹਿੰਦੇ ਰਹੇ ਕਿ ਮੈਂ ਪਾਰਟੀ ਥੋੜਾ ਚਲਾਉਣਾ, ਮੈਂ ਤਾਂ ਕੰਪਨੀ ਵਾਂਗ ਕੰਮ ਕਰਦਾ, ਮੈਂ ਤਾਂ CEO ਵਾਂਗ ਕੰਮ ਕਰਦਾ। ਸੋ ਉਹ ਕੰਪਨੀ ਦੇ ਮੁਲਾਜ਼ਮ ਹੁਣ ਅੱਜ ਕੱਲ ਫਿਰ ਬਗਾਵਤੀ ਸੁਰਤ 'ਚ ਆ ਗਏ ਨੇ। ਉਹ ਜੀ, ਮੁਲਾਜ਼ਮ ਅੱਜ ਕੱਲ ਅਸਤੀਫੇ ਦੇਣ ਲੱਗੇ ਨੇ ਕਿ ਅਸੀਂ ਨੌਕਰੀ ਨਹੀਂ ਕਰਨੀ ਸੁਖਬੀਰ ਬਾਦਲ ਜੀ ਤੁਹਾਡੀ। ਸੋ ਉਹਦਾ ਹੂੰ, ਰੋਸ ਮੁਜ਼ਾਹਰਾ ਅਸੀਂ ਚੋਣਾਂ ਤੋਂ ਪਹਿਲਾਂ ਵੀ ਦੇਖਿਆ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵਾਲੀ ਕਤਾਰ ਵਾਲੇ ਲੀਡਰ ਬਾਹਰ ਆ ਕੇ ਬੋਲੇ। ਸੋ ਉਹ ਜੀ, ਲੀਡਰ ਜਦੋਂ ਢੀਂਡਸਾ ਐਂਡ ਸੇਖਵਾਂ ਐਂਡ ਪਾਰਟੀ ਉਹ ਬਾਹਰ ਆਉਣ ਲੱਗੇ, ਉਹ ਉੱਥੋਂ ਫਿਰ ਉਸ ਤੋਂ ਬਾਅਦ ਹੁਣ ਦੂਜੀ ਪੀੜ੍ਹੀ ਵੀ ਤੁਸੀਂ ਕਹਿ ਸਕਦੇ ਹੋ, ਚਾਹੇ ਉਹਦੇ ਵਿੱਚ ਚੰਦੂ ਮਾਜਰੇ ਵਾਲੀ ਧਿਰ ਹੋਵੇ, ਚਾਹੇ ਕਰਨੈਲ ਪੰਜੋਲੀ ਵਾਲੀ ਧਿਰ ਹੋਵੇ, ਤੇ ਉਹ ਤੋਂ ਗਾਹਾਂ ਬਿਲਕੁਲ ਨੌਜਵਾਨ ਪੀੜ੍ਹੀ ਚੋਂ ਆ ਜਾਂਦੇ ਨੇ ਇਆਲੀ, ਮਨਪ੍ਰੀਤ ਇਆਲੀ ਹੋਰੀ, ਹੁਣ ਉਹ ਬੋਲ ਕੇ ਨਿਤਰਿਆ। ਤੇ ਇਹ ਹੂੰ, ਸਾਰੇ ਮਸਲੇ ਤੇ ਲੱਗਿਆ ਸੀਗਾ ਕਿ ਜਦੋਂ ਸਮੁੱਚਾ ਢਾਂਚਾ ਭੰਗ ਕੀਤਾ ਸੁਖਬੀਰ ਬਾਦਲ ਹੋਰਾਂ ਨੇ, ਉਸ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਸ਼ਾਇਦ ਉਹ ਹੁਣ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਕਿ ਲੋ ਭਾਈ ਮੈਂ ਢਾਂਚਾ ਭੰਗ ਕਰਤਾ, ਮੈਂ ਆਉਣ ਵਾਲੇ ਦਿਨਾਂ 'ਚ ਅਸਤੀਫਾ ਵੀ ਦੇ ਦੂੰਗਾ, ਨਵੇਂ ਸਿਰੇ ਤੋਂ ਬਣਾ ਲਾਂਗੇ, ਪਰ ਤੁਸੀਂ ਪਾਰਟੀ ਨਾਲ ਰਹੋ। ਜੀ, ਤੇ ਦੂਜੀਆਂ ਧਿਰਾਂ ਕਹਿੰਦੀਆਂ ਅਸੀਂ ਪਾਰਟੀ ਨਾਲ ਆ, ਅਸੀਂ ਹੂੰ, ਪਾਰਟੀ ਤੋਂ ਵੱਖ ਨਹੀਂ ਆ, ਅਸੀਂ ਪਾਰਟੀ ਦੀ ਮਜ਼ਬੂਤੀ ਲਈ ਉਹ ਕਰ ਰਹੇ ਹਾਂ। ਜਥੇਦਾਰ ਸਾਹਿਬ ਨੇ ਕਿਹਾ, ਅਕਾਲ ਤਖਤ ਸਾਹਿਬ ਦਿਆਂ ਨੇ, ਇਸੇ ਲਈ ਅਸੀਂ ਕਹਿੰਦੇ ਅੰਮ੍ਰਿਤਸਰ ਬੈਠਕ ਕੀਤੀ ਆ। ਪਰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਜਿਹੜੀ ਪਤਾ ਲੱਗ ਰਹੀ ਆ। ਉਹ ਪਤਾ ਇਹ ਲੱਗ ਰਹੀ ਹੈ ਕਿ ਜਦੋਂ ਇਆਲੀ ਸਾਹਿਬ ਹੋਰਾਂ ਨੂੰ ਬੁਲਾਇਆ ਗਿਆ, ਬਕਾਇਦਾ ਤੌਰ ਤੇ ਗੁਪਤ ਮੀਟਿੰਗ ਕਹਿੰਦੇ ਨੇ ਜੀ, ਸੁਖਬੀਰ ਬਾਦਲ ਜੀ ਨੇ ਲੰਮਾ ਮੀਟਿੰਗ ਕੀਤੀ। ਉਸ ਬੈਠਕ ਤੋਂ ਬਾਅਦ ਇਆਲੀ ਹੋਰਾਂ ਨੇ ਬਾਹਰ ਆ ਕੇ ਕਿਹਾ ਮੈਂ ਆਪਣੇ ਸਟੈਂਡ ਤੇ ਕਾਇਮ ਹਾਂ। ਦੱਸਣ ਵਾਲੇ ਇਹ ਦੱਸਦੇ ਨੇ ਕਿ ਇਆਲੀ ਕੋਲ ਵੀ ਔਰ ਕੋਰ ਕਮੇਟੀ ਕੋਲ ਵੀ ਸੁਖਬੀਰ ਸਿੰਘ ਬਾਦਲ ਨੇ ਇੱਛਾ ਪ੍ਰਗਟਾ ਦਿੱਤੀ ਸੀ ਕਿ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ, ਮੈਂ ਉਹਦਾ ਛੱਡਣ ਲਈ ਤਿਆਰ ਹਾਂ। ਜੀ, ਤੇ ਠੀਕ ਹੈ। ਕਹਿੰਦੇ ਜਿਹੜੀ ਕੋਰ ਕਮੇਟੀ ਦੇ 5-6 ਮੈਂਬਰ ਨੇ ਜਿਹੜੇ ਬਾਦਲ ਸਾਹਿਬ ਦੇ ਵੀ ਖਾਸ ਮੰਨੇ ਜਾਂਦੇ ਨੇ, ਉਹਨਾਂ ਕੋਲ ਜਦੋਂ ਇਹਨਾਂ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਨਾਲ ਕਿ ਮੈਂ ਬਾਪੂ ਜੀ ਨੂੰ ਵੀ ਕਿਹਾ, ਮੈਂ ਤੁਹਾਨੂੰ ਵੀ ਦੱਸਦਾ, ਤੁਸੀਂ ਮੇਰੇ ਪਿਤਾ ਸਮਾਨ ਹੋ, ਕਿ ਮੈਂ ਹੁਣ ਛੱਡ ਦਿੰਦਾ ਜੇ ਨਹੀਂ ਮਨਜ਼ੂਰ। ਤੇ ਕਹਿੰਦੇ ਉਹਨਾਂ ਕੋਰ ਕਮੇਟੀ ਦੇ 2-3 ਮੈਂਬਰਾਂ ਚੋਂ ਮਤਲਬ ਕਿ 2 ਮੈਂਬਰਾਂ ਨੇ ਖਾਸ ਕਰਕੇ ਅੱਡ ਹੋ ਕੇ ਸੁਖਬੀਰ ਬਾਦਲ ਨੂੰ ਇਹ ਗੱਲ ਕਹੀ ਕਿ ਕਾਕਾ ਜੀ, ਪਿਤਾ ਜੀ ਦਾ ਹੀ ਫਰਮਾਨ ਹੈ ਤੁਹਾਡਿਆਂ ਦਾ ਕਿ ਸੁਖਬੀਰ ਨੂੰ ਦੱਸਿਓ ਕਿ ਮੁੜ ਕੇ ਕੁਰਸੀ ਨਹੀਂ ਮਿਲਦੀ, ਮੁੜ ਕੇ ਪ੍ਰਧਾਨਗੀ ਨਹੀਂ ਮਿਲਦੀ। ਸੋ ਇਸ ਲਈ ਇਹਦਾ ਮਤਲਬ ਉਹਨਾਂ ਨੇ, ਬਾਦਲ ਨੇ ਕਿਹਾ ਕਿ ਮੁੜ ਕੇ ਤੈਨੂੰ ਪ੍ਰਧਾਨਗੀ ਮਿਲਣੀ। ਇਸ ਪ੍ਰਧਾਨਗੀ ਦੀ ਲਾਲਸਾ ਨੇ ਹੀ ਅਕਾਲੀ ਦਲ ਨੂੰ ਡੋਬਿਆ। ਪ੍ਰਕਾਸ਼ ਸਿੰਘ ਬਾਦਲ ਦਾ ਬਾਰ-ਬਾਰ ਮੁੱਖ ਮੰਤਰੀ ਬਣਨ ਦੀ ਇੱਛਾ ਨਹੀਂ ਅਕਾਲੀ ਦਲ ਨੂੰ ਡੋਬਿਆ। ਸੋ ਜਦੋਂ ਪਾਰਟੀ ਦੇ ਅੰਦਰ ਤੋਂ ਇਹੀ ਜੀ ਗੱਲ ਹੈ, ਇਹਦਾ ਮਤਲਬ ਜਦੋਂ ਇਹ ਗੱਲ ਸਾਫ਼ ਇਆਲੀ ਤੱਕ ਵੀ ਪਹੁੰਚੀ ਹੋਣੀ, ਜਦੋਂ ਤੁਹਾਡੇ ਸਾਡੇ ਚਰਚਾ ਬਾਹਰ ਆਉਣ ਲੱਗੀ ਤਾਂ ਮਤਲਬ ਇਸ ਨੇ ਇਆਲੀ ਤੱਕ ਵੀ ਪਹੁੰਚਿਆ। ਤੇ ਉਹ ਤੋਂ ਬਾਅਦ ਕੱਲ ਫਿਰ ਇੱਕ ਪੈਰਲਲ ਬੈਠਕ ਹੋਈ। ਇੱਕ ਬੈਠਕ ਸੁਖਬੀਰ ਬਾਦਲ ਹੋਰੀ ਕਰਦੇ ਨੇ ਤੇ ਇੱਕ ਅਨੁਸ਼ਾਸਨੀ ਕਮੇਟੀ ਬਣਾਉਂਦੇ ਨੇ ਕਿ ਜੀ ਅਸੀਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾਤੀ, ਮਲੂਕਾ ਦੀ ਅਗਵਾਈ 'ਚ ਬਣੀ ਆ। ਉਹਦੇ ਵਿੱਚ ਸ਼ਰਨਜੀਤ ਢਿੱਲੋਂ ਵੀ ਨੇ, ਉਹਦੇ ਵਿੱਚ ਬਿਰਸਾ ਸਿੰਘ ਬਲਟੋਹਾ ਵੀ ਨੇ, ਉਹਦੇ ਵਿੱਚ ਮਨਤੀਰ ਬਰਾੜ ਹੋਰੀ ਵੀ ਨੇ, ਉਹਦੇ ਵਿੱਚ ਸੁਖਵਿੰਦਰ ਸੁੱਖੀ ਹੋਰੀ ਵੀ ਨੇ। ਸੋ ਆ 5 ਮੈਂਬਰੀ ਕਮੇਟੀ ਉਹਨਾਂ ਨੇ ਬਣਾਤੀ। ਦੂਏ ਪਾਸੇ ਅੰਮ੍ਰਿਤਸਰ ਦੇ ਵਿੱਚ ਇੱਕ ਬੈਠਕ ਹੁੰਦੀ ਆ ਰਵੀ ਕਰਨ ਕਾਹਲੋਂ ਦੇ ਘਰੇ, ਠੀਕ ਹੈ। ਤੇ ਰਵੀ ਕਰਨ ਕਾਹਲੋਂ ਦੇ ਘਰੇ ਜਿਹੜੀ ਬੈਠਕ ਆ ਉਹ ਬਾਗੀ ਸੁਰ ਵਾਲੀ ਅਕਾਲੀ ਦਲ ਦੇ ਵਿੱਚ ਉੱਠਣ ਵਾਲੀਆਂ ਬਾਗੀ ਸੁਰ ਵਾਲੀ ਧਿਰ ਦੀ ਬੈਠਕ ਸੀ। ਔਰ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜਥੇਦਾਰ ਸਾਹਿਬ ਦੇ ਹੁਕਮ ਅਨੁਸਾਰ ਬੈਠਕ ਕਰ ਰਹੇ ਹਾਂ। ਪਰ ਖਾਸ ਗੱਲ ਇਹ ਸੀ ਕਿ ਇਸ ਬੈਠਕ ਦੇ ਵਿੱਚ ਚੰਦੂ ਮਾਜਰਾ ਵੀ ਸ਼ਾਮਲ ਸੀ, ਇਸ ਬੈਠਕ ਦੇ ਵਿੱਚ ਮਨਪ੍ਰੀਤ ਇਆਲੀ ਵੀ ਸ਼ਾਮਲ ਸੀ, ਇਸ ਬੈਠਕ 'ਚ ਜਗਮੀਤ ਬਰਾੜ ਵੀ ਸ਼ਾਮਲ ਸੀ, ਇਸ ਬੈਠਕ ਦੇ ਵਿੱਚ ਭਾਈ ਮਨਜੀਤ ਸਿੰਘ ਭੂਰਾ ਵੀ ਸ਼ਾਮਲ ਸੀ, ਬੀਬੀ ਜਗੀਰ ਕੌਰ ਵੀ ਸ਼ਾਮਲ ਸੀ, ਚਰਨਜੀਤ ਸਿੰਘ ਅਟਵਾਲ ਵੀ ਸ਼ਾਮਲ ਸੀ, ਗੁਰਪ੍ਰਤਾਪ ਸਿੰਘ ਬਡਾਲਾ ਵੀ ਸ਼ਾਮਲ ਸੀ, ਅਮਰਪਾਲ ਸਿੰਘ ਬੋਨੀ ਵੀ ਸ਼ਾਮਲ ਸੀ, ਇਕਬਾਲ ਸਿੰਘ ਅਟਵਾਲ ਵੀ ਸ਼ਾਮਲ ਸੀ, ਇੰਦਰ ਇਕਬਾਲ ਸਿੰਘ, ਜਗਜੀਤ ਸਿੰਘ ਕੋਹਲੀ ਵੀ ਸ਼ਾਮਲ ਸੀ, ਕਰਨੈਲ ਸਿੰਘ ਪੰਜੋਲੀ ਵੀ ਸ਼ਾਮਲ ਸੀ। ਸੋ ਚੰਦੂ ਮਾਜਰੇ ਦਾ, ਬਰਾੜ ਦਾ, ਇਆਲੀ ਦਾ, ਪੰਜੋਲੀ ਦਾ, ਜਗੀਰ ਕੌਰ ਦਾ, ਸੋ ਇਹ ਵੱਡੇ ਜੇ ਧਿਰਾਂ ਜੁੜ ਰਹੀਆਂ ਨੇ। ਮਤਲਬ ਹੁਣ ਸੁਖਬੀਰ ਬਾਦਲ ਨੂੰ ਆਪਣੀ ਕੁਰਸੀ ਬਚਾਉਣੀ ਔਖੀ ਹੈ ਜਾਂ ਇਹਨਾਂ ਸਾਰਿਆਂ ਨੂੰ ਪਾਰਟੀ ਚੋਂ ਕੱਢਣਾ ਪੈਣਾ। ਸੋ ਦੇਖਦੇ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਕਿਹੜਾ ਰੁਖ ਤਿਆਰ ਕਰਦਾ। ਪਰ ਤੁਹਾਡਾ ਇਹ ਬਹੁਤ ਦਰੁਸਤ ਸੀਗਾ
ਕਿ ਫਾੜੀ ਫਾੜੀ ਅਕਾਲੀ ਦਲ ਹੋਰ ਦੋ ਫੜ ਹੁੰਦਾ ਜਾ ਰਿਹਾ।